खैर गुजरे अल्हम्दुलिल्लाह भैया। आए 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 मेरा भाई गुजर, क्या बात, सुभान अल्लाह यार, सुभान अल्लाह। मियां फीजुल्लाह दा ना ही इस मालक दा। अम्माबाद फाउज बिल्लाहि मिनश शैतानिर रजीम बिस्मिल्लाहिर रहमानिर रहीम। मियाँ मुहम्मद बख्श साहब फरमाते ने, रोगां विचों रोग अनोखा जिस दा ਨਾਂ गरीबी, मुश्किल वेले छड़ जांदे ने रिश्तेदार करीबी। मैनू कहंदे ने मुहम्मद आकब गुज्जर ते तुसीं वेख रहे हो यारां दे शौक चैनल नूं। वेलकम टू यारां दे शौक। ते अज असीं तुहाडी खिदमत दे विच एक होर कुकिंग इंटरव्यू लैके हाज़र होए हां। अस्सलाम वालेकुम राय साहब। वालेकुम सलाम भाई, की हाल है? अल्हम्दुलिल्लाह राय साहब, तुसीं सुनाओ की हाल है? शुक्र खुदा दा, अल्लाह दी सब खास। तो पहले साडे वेखण वालिਆਂ ਨੂੰ दसो अज तुसीं किहड़ी जगह ते मौजूद हो? फीजुर रहमान भाईजान डेरे ते काम कर रहे हैं। उन्होंने अल्लाह वास्ता बनाया जी अज माशाअल्लाह। कमाली रोड दे उत्ते भाईजान उन्होंने राइस मिल है जी। हाँ जी, माशरल राइस मिल जी। हाँ जी। उत्थे मैं अज काम कर रहा भाईजान। अज किहड़ी शै बना रहे हो? कट्टा बिरयानी भाई। ते ਇਹਦੇ ਵਿੱਚ ਕਿਹੜੇ ਮਸਾਲੇ ਪਾਏ ਉਹ ਦੱਸੋ? ਕਾਫੀ ਮਸਾਲੇ ਪਏ ਹੋਏ लेकिन ਤੁਹਾਡੇ ਸਾਹਮਣੇ ਹੀ ਅਦਰਕ का टमाटर है, लसन लाल मिर्च है जी, बिरयानी ਦਾ ਪੈਕਟ ਇੱਕ ਇੱਕ ਪਾਇਆ ਜੀ। ਹਾਂਜੀ, हरी मिर्च ਉਹ है ਮਤਲਬ जी। ਦੇਸੀ ਹੈ ਜੀ। ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਭਾਈਜਾਨ ਜਿਹੜੀ ਹੈ ਭਾਈ ਜੀ। ਸਹੀ ਹੋ ਮਾਸ਼ਾਅੱਲਾ ਕੱਟੇ ਦਾ ਇੰਨਾ ਟੇਸਟ ਹੁੰਦਾ ਕਿ ਯਾਨੀ ਕਿ ਮਸਾਲੇ ਪਾਉਣ ਦੀ ਲੋੜ ਹੀ ਕੋਈ ਨਹੀਂ ਭਾਈਜਾਨ। ਸਹੀ ਹੋ ਗਿਆ। ਕੱਟਾ ਕਿੰਨਾ ਸੀ? ਕੱਟਾ ਅੱਜ ਤੱਕ ਹਾਂਜੀ ਉਹਨਾਂ ਨੇ ਯਾਨੀ ਕਿ ਆਪਣਾ ਕੱਟਾ ਯਾਨੀ ਕਿ ਤਿਆਰ ਕੀਤਾ ਸੀ ਘਰ ਤੇ। ਅੱਛਾ ਜੀ। ਮਾਸ਼ਾਅੱਲਾ ਅਕਸਰ ਇਹ ਆਪਣਾ ਅੱਲਾ ਵਾਸਤਾ ਕਰਦੇ ਰਹਿੰਦੇ ਨੇ ਜੀ। ਹਾਂਜੀ, ਅੱਲਾ ਕਬੂਲ ਕਰੇ। ਹਾਂਜੀ, ਮੈਂ ਮੱਛੀ ਫਰਾਈ ਬਣਾਈ ਸੀ ਜੀ। ਹਾਂਜੀ, ਤਿਆਰ ਕੀ ਇਹਨਾਂ ਨੇ ਮੈਨੂੰ ਇਨਵਾਈਟ ਕੀਤਾ, ਮੈਂ ਨਾਲ ਕੱਟਾ ਬਿਰਿਆਨੀ ਬਣਾਇਆ ਸੀ। ਸਹੀ ਹੋ ਗਿਆ। ਕਿੰਨੀਆਂ ਦੇਗਾਂ ਤੁਸੀਂ ਪਕਾ? ਤਕਰੀਬਨ ਦੇਗਾਂ ਆਇਆ ਕੋਈ 25-30 ਦੇਗਾਂ ਨਾਲ ਜੀ। ਸਹੀ ਹੋ ਗਿਆ। ਮਤਲਬ ਸਵੇਰ ਦੇ ਤੁਸੀਂ ਲੱਗੇ ਹੋ? ਹਾਂ ਸਵੇਰ ਲੱਗੇ ਆ ਜੀ, ਪੱਕੀ ਜਾ ਰਹੇ ਲੋਕ ਖਾਈ ਜਾ ਰਹੇ। ਹਾਂਜੀ, ਇਹ ਅੱਲਾ ਦੀ ਖਾਸ ਰਹਿਮਤ ਹੈ ਕਿ ਅੱਲਾ ਪਾਕ ਦੀ ਖਾਸ ਰਹਿਮਤ ਇਹਦੇ ਉੱਤੇ। ਸਹੀ ਹੋ ਗਿਆ। ਹਾਂਜੀ साहब ने ये पाना बहुत जी मीठे मिक्स पा दो भाई। देखो बस ठीक हो और नहीं ठीक है और थोड़ी डाला मारी ਤਰੀਕਾ ਕਾਰ ਭਾਈਆਂ ਕਿ ਮਸਨ ਪਹਿਲਾਂ ਤਾਂ ਮਸਾਲੇ ਤੁਸੀਂ ਤਿਆਰ ਕਰਕੇ ਇਕੱਠੇ ਕਿ ਅਸੀਂ ਦੇਖੋ ਨਾ ਤਿਆਰ ਹੋਇਆ ਪਿਆ। ਹਾਂਜੀ, ਅਸੀਂ ਪਹਿਲਾਂ ਪਿਆਜ਼ ਭਰੋਨ ਕਰਨਾ ਹੈ ਭਾਈ। ਅੱਛਾ ਜੀ। ਪਿਆਜ਼ ਭਰੋਨ ਕਰਕੇ ਉਸ ਤੋਂ ਬਾਅਦ ਦੇ ਵਿੱਚ ਅਦਰਕ, ਟਮਾਟਰ, ਹਰੀਆਂ ਮਿਰਚਾਂ, ਗਰਮ ਮਸਾਲਾ, ਇੱਕ ਪੈਕਟ ਬਿਰਿਆਨੀ ਦਾ, ਹਾਂਜੀ, ਥੋੜੀ ਜਿਹੀ ਇਮਲੀ ਪਾਈ ਦੀ ਐਵੇਂ ਜ਼ਾਇਕਾ ਚੇਂਜ ਕਰਨ ਵਾਸਤੇ ਜੀ। ਹਾਂਜੀ, ਪਾ ਦੇਣੀ, ਭੁੰਨੀ ਲਾਈ ਜੀ। ਉਸ ਤੋਂ ਬਾਅਦ ਥੋੜਾ ਜਿਹਾ ਦਹੀਂ ਪਾਉਣਾ ਜੀ। ਹਾਂਜੀ, ਦਹੀਂ ਪਾ ਕੇ ਫਿਰ ਇਹਨੂੰ ਭੁੰਨਣਾ। ਮਸਾਲੇ ਨੂੰ ਭੁੰਨ ਕੇ ਵਿੱਚ ਤਕਰੀਬਨ ਅਸੀਂ ਨਾ 6 ਕਿਲੋ ਅਸੀਂ ਨਾ ਕੱਟਾ ਪਾਇਆ ਵਿੱਚ। वाह इतनी तो पता लगता वाह चलो तेरी मर्जी का। ਇੱਕ ਦੇਗ ਦੇ ਵਿੱਚ 6 ਕਿਲੋ। ਹਾਂਜੀ, ਉਹਨੂੰ ਚੰਗੀ ਤਰ੍ਹਾਂ ਭੁੰਨਿਆ ਜੀ। ਭੁੰਨ ਕੇ ਜੀ ਹਾਂਜੀ, ਉਹਨੂੰ ਪਾਣੀ ਲਾ ਦਿੱਤਾ ਜੀ। ਸਹੀ ਹੋ साल गर्म पानी ਦੇ ਨਾਲ ਜਲਦੀ ਦਸਤੀ ਤਿਆਰ ਹੋ ਜਾਂਦੇ ਹੁੰਦੇ।
दस किलो चावल ने तकरीबन 14 किलो पानी लाया जी। चावल बहुत अच्छे ने माशाल्लाह ने अपना राइस मिल है हाँ जी बहुत प्यारा चावल बहुत सफीना राइस है जी इन्हां दा हाँ जी मलाई वाला चावल जनाब सही है बहुत प्यारा माशाल्लाह चावल दे विच भी कोई फर्क हुंदा हाँ जी अच्छे चावल बहुत प्यारे चावल आंदे ने कोई चावल टूट जांदे ने नहीं नहीं बहुत प्यारे चावल बने माशाल्लाह अल्लाह दी रहमत बिल्कुल देख रहे हैं ਅਸੀਂ तो ਉਹਦੇ ਘਰਾਂ ਨੇ ਸਵੀਟ ਦੀਆਂ ਪਕਾਈਆਂ ਜੀ ਅੱਛਾ ਹਾਂਜੀ ਸਵੀਟ ਦੀ ਵੀ ਗੱਲ ਦੱਸੋ ਹੁਣ ਹਾਂਜੀ ਜ਼ਰਦਾ ਪਕਾਇਆ ਸਾਦਾ ਜ਼ਰਦਾ ਪਕਾਇਆ ਬਸ ਅੱਛਾ ਜੀ ਅੱਲਾਹ ਵਾਸਤੇ ਮਾਸ਼ਾਅੱਲਾ ਬਹੁਤ ਕਰ ਰਹੇ ਨੇ ਅੱਲਾਹ ਪਾਕ ਆਪਣੀ ਬਾਰਗਾਹ ਕਬੂਲ ਕਰੇ ਬੜਾ ਮਜ਼ਾ ਆ ਰਿਹਾ ਮਾਸ਼ਾਅੱਲਾ ਕਾਫੀ ਲੋਕ ਖਾ ਕੇ ਗਏ ਨੇ ਹਾਂਜੀ ਬਹੁਤ ਬੜਾ ਹਜੂਮ ਸੀ ਅੱਜ ਮਾਸ਼ਾਅੱਲਾ ਬਿਲਕੁਲ ਅਸੀਂ ਦੇਖ ਰਹੇ ਹਾਂ ਸਵੇਰ ਤੁਹਾਡੇ ਨਾਲ ਹਾਂਜੀ ਤੇ ਕੀ ਅਸੀਂ 2 ਕਿਲੋ ਘਿਓ ਪਾ ਰਹੇ ਜਨਾਬ ਮਤਲਬ ਇੱਕ ਦੇਖ ਦੇ 2 ਕਿਲੋ ਚਾਵਲ ਪਾਣਾ ਜੀ ਹਾਂਜੀ ਪਿਆਜ਼ ਆ 2 ਕਿਲੋ ਜੀ ਠੀਕ ਹੋ ਗਿਆ ਹਾਂਜੀ ਬਾਕੀ ਮਸਾਲੇ ਤਾਂ ਫਿਰ ਮਸਾਲੇ ਆ ਜਾਨ ਕਿ ਫਿਰ ਦੇਖੋ ਜਾਨ ਕਿ ਅਦਰਕ ਟਮਾਟਰ ਹਰੀਆਂ ਮਿਰਚਾਂ ਲਸਣ ਵਗੈਰਾ ਸਹੀ ਹੋ ਗਿਆ ਕੱਟੇ ਦੀ ਬਿਰਿਆਨੀ ਆਪਣਾ ਹੀ ਮਜ਼ਾ ਭਾਈ ਇਸੇ ਤਰ੍ਹਾਂ ਹਾਂਜੀ ਹਾਂਜੀ ਬਸ ਅਲਹਮਦੁਲਿਲਾ ਜੀ ਤੇ मोहतरम जनाब हफीजुल्लाह साहब बहुत अल्लाह लोग ने ते इन्हां दी मुहब्बत जिन्हां सानू इनवाइट कीता बहुत ही प्यारे आदमी ने बहुत ही मुहब्बतां वाले बड़ी इज्जतां वाले माशाअल्लाह मुअज़्ज़ज़ आदमी ने हाँ जी हाँ जी ते मैं वेख रहा सी इन्हां दे मतलब काफी शौक ने हाँ जी हाँ जी हाँ जी मिठू ये मिठू ओए मिठू मिठू ओए ये मिठू ये मिठू ये मिठू ये मिठू ये मिठू ठीक हो गए ला जी गुजर ਇਹਨਾਂ ਦਾ ਮੁੰਡਾ ਇੱਕ ਲਾਡਲਾ ਜਿਹਾ ਹਾਂਜੀ ਹਾਂਜੀ ਉਹਨਾਂ ਦਾ ਸ਼ੌਕ ਭਾਈ ਜੀ ਇਨਸ਼ਾਅੱਲਾ ਅੱਲਾਹ ਪਾਕ ਆਪਣੀ ਰਹਿਮਤ ਫਰਮਾਏ ਉਮੀਦ ਕਰਦੇ ਹਾਂ ਤੁਹਾਨੂੰ ਇਹ ਇੰਟਰਵਿਊ ਬੜਾ ਚੰਗਾ ਲੱਗੇਗਾ